ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰਗਿਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀ, ਇਹਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਧਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾ ਨੀਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ, ਐਂਟੀਲਿਊਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 16 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਆਮ ਆਦਮੀ ਪਾਰਟੀ ਤੋਂ। ਆਮ ਆਦਮੀ ਪਾਰਟੀ ਨੇ ਬਾਕੀ ਬਚੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜੀ ਪੰਜਾਬ ਦੇ ਵਿੱਚ। ਜੀ ਬਿਲਕੁਲ। ਆਮ ਆਦਮੀ ਪਾਰਟੀ ਜਿਹੜੀ ਆ ਉਹ ਪਹਿਲੀ ਪਾਰਟੀ ਆ, ਵਾਹਿਦ ਪਾਰਟੀ ਆ ਜਿਸ ਨੇ ਆਪਣੇ ਸਾਰੇ ਦੇ ਸਾਰੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰ ਦਿੱਤੇ ਆ ਜੀ। ਪਰੰਤੂ ਨਾਲ ਹੀ ਬਹੁਤ ਸਾਰੀਆਂ ਜ਼ਿਮਨੀ ਚੋਣਾਂ ਦਾ ਵੀ ਮੁੱਢ ਬੰਨ ਦਿੱਤਾ। ਜੇ 13-0 ਜਿਵੇਂ ਇਹਨਾਂ ਦਾ ਕਥਨ ਹੈ ਮਾਨ ਸਾਹਿਬ ਦਾ, ਜੇ ਉਹ ਦਰ ਹਕੀਕੀ ਤਬਦੀਲ ਹੁੰਦਾ ਹੈ ਤਾਂ ਫਿਰ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨੀਆਂ ਜ਼ਿਮਨੀ ਚੋਣਾਂ ਹੋਣਗੀਆਂ। 5 ਮੰਤਰੀ, 1 ਚੱਬੇਵਾਲ, 6 ਤੇ ਅੱਜ ਵੀ ਜੇ ਤੁਸੀਂ ਵੇਖੋਗੇ ਤੇ ਇਹਦੇ ਵਿੱਚ ਲੁਧਿਆਣਾ ਤੋਂ ਅਸ਼ੋਕ ਪ੍ਰਾਸ਼ਰ ਪੱਪੀ, ਫਿਰੋਜ਼ਪੁਰ ਤੋਂ ਜਗਦੀਪ ਕਾਕਾ ਬਰਾੜ, ਜਲੰਧਰ ਤੋਂ ਪਵਨ ਕੁਮਾਰ ਟੀਨੂ ਤੇ ਗੁਰਦਾਸਪੁਰ ਤੋਂ ਆ ਗਿਆ ਅਮਨ ਸ਼ੇਰ ਸਿੰਘ। ਹੁਣ ਤੁਸੀਂ ਦੇਖ ਲਓ ਕਿ 4 ਉਮੀਦਵਾਰਾਂ ਦਾ ਮੈਂ ਜ਼ਿਕਰ ਕੀਤਾ ਹੈ, ਜਿਹਦੇ ਵਿੱਚ ਜਲੰਧਰ ਤੋਂ ਜਿਹੜੇ ਸਾਹਿਬ ਆਏ ਨੇ ਟੀਨੂ, ਉਹਨਾਂ ਤੋਂ ਬਗੈਰ ਤਿੰਨੇ ਹੀ ਇਹਨਾਂ ਦੇ ਸਿਟਿੰਗ ਐਮਐਲਏ ਆ। ਇਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੀਆਂ ਗੱਲਾਂ ਅਸੀਂ ਪਿਛਲੇ 1 ਮਹੀਨੇ ਤੋਂ ਕਹਿੰਦੇ ਆ ਰਹੇ, ਜਦੋਂ ਤੋਂ ਚੋਣ ਚੱਕਾ ਪੂਰੀ ਰਫ਼ਤਾਰ 'ਚ ਗਿੜਿਆ ਕਿ ਬਈ ਇਹਨਾਂ ਨੂੰ ਉਮੀਦਵਾਰ ਟੁੱਲਣੇ ਔਖੇ ਹੋ ਰਹੇ ਨੇ ਤੇ ਇਹ ਸੂਰਤ-ਏ-ਹਾਲ ਕਿਸੇ ਇੱਕ ਅੱਧ ਜਗ੍ਹਾ ਤੇ ਨਹੀਂ ਤੁਹਾਡੇ ਸਾਹਮਣੇ ਆ। ਤਾਂ ਜੇ ਹੁਣ 13-0 ਸੱਚ ਸਾਬਤ ਹੁੰਦਾ ਹੈ ਇਹ ਜੋ ਜੁਮਲਾ, ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ 9 ਸੀਟਾਂ ਤੇ ਜ਼ਿਮਨੀ ਚੋਣ ਹੋਏਗੀ। ਜਿਹੜੇ ਕਹਿੰਦੇ ਨੇ ਰੰਗਲਾ ਪੰਜਾਬ ਬਣਾ ਦੇਣਾ ਹੈ, ਖਰਚਾ ਘਟਾ ਦੇਣਾ ਹੈ ਤੇ ਕੰਮ ਸਿਰੇ ਲਾ ਦੇਣਾ ਹੈ, ਉਹਨਾਂ ਨੇ ਕਰੋੜਾਂ ਅਰਬਾਂ ਸਿਰ 'ਚ ਹੋਰ ਪਾ ਦੇਣਾ ਹੈ ਜੀ। ਹੁਣ ਜੇ ਤੁਸੀਂ ਲੁਧਿਆਣੇ ਦਾ ਦੇਖੋਗੇ, ਲੁਧਿਆਣੇ ਹੈ ਨਹੀਂ ਸੀ ਇਹਨਾਂ ਦਾ ਕੋਈ। ਖੰਗੂੜਾ ਨੂੰ ਲਿਆਉਣ ਨੂੰ ਫਿਰਦੇ ਸੀ, ਜੱਸੀ ਖੰਗੂੜਾ ਨੂੰ, ਨਹੀਂ ਗੱਲ ਬਣੀ। ਚਲੋ ਉਹਦੇ ਬਾਅਦ ਪਹਿਲਾਂ ਇਹਨਾਂ ਨੇ, ਮੈਂ ਉਹਨਾਂ ਦਾ ਹੁਣ ਕੀ ਵਾਰ-ਵਾਰ ਜ਼ਿਕਰ ਕਰਾਂ, ਕੁਛ ਹੈਗੇ ਜਿਹੜੇ ਸੋਸ਼ਲ ਮੀਡੀਆ ਦੇ ਬੜੇ ਕਿ ਫੇਮਸ ਚਿਹਰੇ ਆ, ਸਮਾਜ ਸੇਵਾ ਨਾਲ ਵੀ ਜੁੜੇ, ਉਹਨਾਂ ਦੇ ਸਰਵੇ ਕਰਾਈ, ਇੱਧਰ ਭੱਜੇ ਉੱਧਰ ਭੱਜੇ, ਕਾਂਗਰਸੀ ਨੂੰ ਗੱਲਾਂ ਚਲਾਈ ਫਿਰਦੇ ਸੀ, ਆਜਾ ਆਜਾ ਆਜਾ। ਉਹਨੇ ਆਖਿਆ ਨਹੀਂ ਵੀਰੇ ਮੇਰਾ ਨਹੀਂ ਸੀ ਕੰਮ ਬੰਨਾ। ਤਾਂ ਮਤਲਬ ਕਿ ਇਸ ਤਰ੍ਹਾਂ ਕਰ ਕਰਾ ਕੇ ਲੁਧਿਆਣੇ ਤੋਂ ਫਿਰ ਆਪਦਾ ਐਮਐਲਏ ਆ ਅਸ਼ੋਕ ਪ੍ਰਾਸ਼ਰ ਪੱਪੀ, ਉਹਨੂੰ ਮੈਦਾਨ 'ਚ ਉਤਾਰ ਦਿੱਤਾ। ਪੱਪੀ ਦੀ ਜਿੱਤ ਦੀ ਜੱਫੀ ਜਿਹੜੀ ਆ ਉਹ ਤਾਂ ਪੈਣੀ ਆ ਜੇ ਹੁਣ ਕਾਂਗਰਸ ਨੇ ਕੋਈ ਕਮਜ਼ੋਰ ਕੈਂਡੀਡੇਟ ਦੇ ਦਿੱਤਾ ਜਿਹਦੇ ਤੇ ਜਾਂ ਤਾਂ ਅਸਹਿਮਤੀ ਬਣ ਜਾਊਗੀ ਜਾਂ ਫਿਰ ਹਾਰ ਦੀ ਮੋਹਰ ਲੱਗ ਜੂ। ਜੇ ਉਹਨਾਂ ਨੇ ਚੰਗਾ ਕੈਂਡੀਡੇਟ ਦੇ ਦਿੱਤਾ ਤੇ ਸਮਝ ਲਓ ਕਿ ਪੱਪੀ ਦੀ ਵੀ ਖੁੰਬ ਜਾਣੀ ਹੈ ਠੱਪੀ। ਦੂਸਰੇ ਪਾਸੇ ਫਿਰੋਜ਼ਪੁਰ ਤੋਂ ਇੱਕ ਮੈਂ ਕਹੂੰਗਾ ਕਿ ਨਿਹਾਇਤ ਹੀ ਕਮਜ਼ੋਰ ਕੈਂਡੀਡੇਟ ਜੀ, ਨਿਹਾਇਤ, ਜਿਸਨੂੰ ਮੁਕਤਸਰ ਤੇ ਬਾਹਰਲੇ ਇਲਾਕੇ 'ਚ ਕੋਈ ਨਹੀਂ ਜਾਣਦਾ, ਕੋਈ ਨਹੀਂ ਜਾਣਦਾ ਜੀ। ਮਤਲਬ ਜਗਦੀਪ ਕਾਕਾ ਬਰਾੜ ਤੁਹਾਡੇ ਤੇ ਮੇਰੇ ਨਾਲੋਂ ਵੱਧ ਤੇ ਨਹੀਂ ਨਾ ਕੋਈ ਜਾਣਦਾ ਇਸ ਏਰੀਏ ਕਿ ਜਿਨ੍ਹਾਂ ਨੂੰ ਸ਼ਾਇਦ ਮੁਕਤਸਰ ਤੋਂ ਬਲੋਟ ਵੀ ਸਾਰੇ ਨਾਂ ਪਛਾਣਨ ਕਿ ਐਮਐਲਏ ਕਿੱਥੋਂ ਦਾ ਹੈ ਜੀ। ਗੂਗਲ ਕਰਨਾ ਪਊਗਾ। ਤਾਂ ਉੱਥੋਂ ਤੇ ਸਗੋਂ ਗੋਲਡੀ ਕੰਬੋਜ ਨੂੰ ਲੜਾ ਦਿੰਦੇ ਤੇ ਠੀਕ ਸੀ।
ਘੱਟੋ ਘੱਟ ਉਹਨਾਂ ਦੀ ਚਰਚਾ 'ਚ ਤਾਂ ਰਹਿੰਦਾ। ਕੰਬੋਜ ਵੋਟ ਤੇ ਹੈਗੀ ਹੈ ਨਾ, ਹੂੰ, ਕੰਬੋਜ ਵੋਟ ਹੈ ਹੂੰ, ਫਿਰੋਜ਼ਪੁਰ ਦੇ ਵਿੱਚ। ਹਜ਼ੂਰ, ਰਾਏ ਸਿੱਖ, ਕੰਬੋਜ ਵੋਟ ਤੇ ਜਨਰਲ ਵੋਟ, ਇਹ 3 ਟੌਪ ਦੀਆਂ ਵੋਟਾਂ ਨੇ। ਫਿਰ ਹਿੰਦੂ ਭਾਈਚਾਰੇ ਵਾਲੇ ਆ ਜਾਂਦੇ, ਹੂੰ, ਹੂੰ, ਤਾਂ ਉਹਦੇ ਨਾਲ ਤੋਂ ਇਸੇ ਨਾਲੇ ਪਿਓ ਪੁੱਤ ਦੀ ਟੱਕਰ ਹੋ ਜਾਂਦੀ। ਜੀ, ਖੈਰ, ਜੇ ਅੱਗੇ ਵੇਖੋਗੇ ਜਲੰਧਰ ਤੋਂ ਤੇ ਹੁਣ ਕਿਆ ਹੀ ਕਹਿਣਾ। ਤੇ ਗੁਰਦਾਸਪੁਰ ਦੇਖ ਲਓ, ਸ਼ਹਿਰੀ ਕਲਸੀ ਨੂੰ, ਹੂੰ, ਵਿਧਾਇਕ ਨੂੰ, ਬਿਲਕੁਲ। ਮਤਲਬ ਕਿ ਉੱਥੇ ਵੀ ਹੈ ਨਹੀਂ ਕੋਈ। ਹੂੰ, ਤੇ ਗੁਰਦਾਸਪੁਰ ਚ ਹੁਣ ਜਿਵੇਂ ਪੱਤੇ ਖੁੱਲ ਗਏ, ਜੇ ਉੱਥੇ ਵੀ ਕਾਂਗਰਸ ਵਾਲੇ ਆਪਸ ਚ ਨਾ ਉਲਝੇ, ਹੂੰ, ਰੰਧਾਵੇ, ਬਾਜਵੇ, ਤੁਹਾਨੂੰ ਪਤਾ ਇਹ ਆਪਸ ਦੇ ਵਿੱਚ ਅੰਦਰੇ ਫਸਲ ਚੱਲਦੀ ਰਹਿੰਦੀ ਆ। ਹੂੰ, ਜੇ ਇਹਨਾਂ ਚੀਜ਼ਾਂ ਤੋਂ ਉੱਤੇ ਉੱਠ ਕੇ ਚਲੇ ਗਏ, ਭਾਜਪਾ ਤੇ ਆਮ ਆਦਮੀ ਪਾਰਟੀ ਦੋਵਾਂ ਵਾਸਤੇ ਵਕਤ ਖੜਾ ਹੋ ਜਾਣਾ ਉੱਥੇ। ਹੂੰ, ਤਾਂ ਮੈਂ 13-0 ਦੀ ਗੱਲ ਕਰ ਰਿਹਾ ਸੀ, ਤੁਸੀਂ ਅੰਦਾਜ਼ਾ ਲਾ ਲਓ ਕਿ 13-0 ਦਾ ਜਿਹੜਾ ਜੁਮਲਾ ਉਹ ਕਿੰਨਾ ਕੁ ਹਕੀਕੀ ਰੂਪ ਦੇ ਕੋਲ ਆ। ਜੀ, ਤਾਂ ਇਸ ਜੁਮਲੇ ਦੀ ਬਹੁਤ ਬੁਰੀ ਤਰ੍ਹਾਂ ਫੂਕ ਨਿਕਲਣ ਵਾਲੀ ਹੈ। ਔਰ ਐਂਟੀ ਇਨਕੰਬੈਂਸੀ ਦਿਨੋਂ ਦਿਨ ਵੱਧ ਰਹੀ ਹੈ ਸਰਕਾਰ ਦੀ। ਹੂੰ, ਇਹ ਹਕੀਕਤ ਆ। ਇਹ ਬਹੁਤ ਲੇਟ ਉੱਠਣਗੇ, ਤੁਸੀਂ ਮਤਲਬ ਕਿ ਦੇਖਦੇ ਰਹਿਣਾ। ਹੂੰ, ਇਹਨਾਂ ਨੂੰ ਅੰਦਾਜ਼ਾ ਨਹੀਂ ਹੋਣਾ ਜਦੋਂ ਤੱਕ ਮੇਲਾ ਲੁੱਟ ਜਾਏਗਾ। ਪਰ ਖੈਰ, ਕੁਝ ਬੰਦੇ ਆਪਣੇ ਦਮ ਤੇ ਭਾਵੇਂ ਜਿੱਤ ਜਾਂਦੇ, ਪਰ ਸਰਕਾਰ ਦੀ ਐਂਟੀ ਇਨਕੰਬੈਂਸੀ ਹੈ। ਜੀ, ਉਹ ਖੈਰ, ਇਹ ਇਹਨਾਂ ਨੇ ਅੱਜ ਬੰਦੇ ਜਿਹੜੇ ਆ ਉਹ ਐਲਾਨੇ ਆ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਵਾਹਿਦ ਪਾਰਟੀ ਹੈ, ਵਾਹਿਦ ਸਿਆਸੀ ਤਨਜ਼ੀਮ ਹੈ ਜਿਸ ਨੇ 13 ਦੇ 13 ਪੱਤੇ ਆਪਣੇ ਕੋਲ ਦਿੱਤੇ ਆ। ਤਾਸ਼ ਦੇ ਵਿੱਚ ਵੀ ਜੇ 4 ਜਾਣੇ ਤਾਸ਼ ਖੇਡਦੇ ਹੋਣ, 52 ਪੱਤੇ 13-13 ਕਰਕੇ ਹੀ ਵੰਡੇ ਜਾਂਦੇ ਆ। ਕੋਟ ਹੁਣ ਕਿਹਨੂੰ ਉਹ ਲੱਗ ਜੂ ਪਤਾ। ਜੀ, ਜੀ। ਤੇ ਪੰਜਾਬ ਭਾਜਪਾ ਨੇ ਕਹਿੰਦੇ ਦੋਵਾਂ ਮੌਜੂਦਾ ਮੈਂਬਰ ਪਾਰਲੀਮੈਂਟਾਂ ਦਾ ਪੱਤਾ ਕੱਟਤਾ ਜੀ ਪੰਜਾਬ ਦੇ ਵਿੱਚ। ਦੇਖੋ, ਇਹ 2 ਹੀ ਸੀਟਾਂ ਹੈਗੀਆਂ ਜਿਹਦੇ ਤੇ ਭਾਜਪਾ ਨੂੰ ਸਖਤ ਵਿਰੋਧ ਦੇ ਬਾਵਜੂਦ ਝਾਕ ਹੈਗੀ ਆ। ਹੋਪ ਸਭ ਤੋਂ ਵੱਡੀ ਤੋਪ। ਤਾਂ ਗੱਲ ਇਹ ਆ ਕਿ ਜਿੱਥੇ ਉਮੀਦ ਨੂੰ ਫਲ ਲੱਗ ਸਕਦਾ ਹੈ ਉਹ 2 ਹੀ ਨੇ, ਗੁਰਦਾਸਪੁਰ ਤੇ ਹੁਸ਼ਿਆਰਪੁਰ। ਗੁਰਦਾਸਪੁਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉਹ ਕਾਂਗਰਸ ਤੇ ਹੁਣ ਬਹੁਤ ਡਿਪੈਂਡ ਕਰਦਾ ਹੈ, ਬਹੁਤ ਨਿਰਭਰ ਕਰਦਾ ਹੈ। ਕਾਂਗਰਸ ਤੇ ਡਿਪੈਂਡ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਇਸ ਫਾਈਟ ਨੂੰ ਲੜਦੀ ਹੈ। ਤੇ ਦੂਸਰੇ ਪਾਸੇ ਹੁਸ਼ਿਆਰਪੁਰ ਤੈਅ ਆ, ਤਕਰੀਬਨ ਤੈਅ ਆ। ਜੇ ਭਾਜਪਾ ਕੋਈ ਬਲੰਡਰ ਨਹੀਂ ਕਰਦੀ, ਕੋਈ ਜਾਂ ਕੋਈ ਪਲਟਵੀਂ ਬਾਜੀ ਨਹੀਂ ਹੁੰਦੀ, ਤਾਂ ਉਹ ਇਹਨਾਂ ਦੀ ਤੈਅ ਮੰਨੀ ਜਾ, ਜਿੰਨੇ ਵੀ ਸਰਵੇ ਵਗੈਰਾ। ਖੈਰ, ਤੁਸੀਂ ਦੇਖਿਆ ਹੋਣਾ ਨੈਸ਼ਨਲ ਲੈਵਲ ਦੇ ਵੀ ਸਰਵੇ ਜਿਹੜੇ ਹੁੰਦੇ ਨਾ, ਭਾਜਪਾ ਨੂੰ 1 ਤੋਂ 2 ਦਿੰਦੇ ਆ। ਜੀ, ਜੀ। ਤਾਂ ਜਦੋਂ ਵੀ ਤੁਹਾਨੂੰ 1 ਤੋਂ 2 ਫਿਗਰ ਮਿਲੇ, ਤਾਂ ਬਸ ਤੁਸੀਂ ਅੱਖ ਘੁਮਾ ਕੇ ਸਿੱਧੀ ਉਧਰ ਹੀ ਲੈ ਜਾਣੀ, ਹੁਸ਼ਿਆਰਪੁਰ ਤੇ ਗੁਰਦਾਸਪੁਰ। ਜੀ, ਜੀ। ਬਾਕੀ ਬਹੁਤਾ ਕੁਝ ਹੈ ਨਹੀਂ। ਸੋ ਇਹਨਾਂ ਨੇ ਇਹ ਦੋਵੇਂ ਜਿਹੜੇ ਸਿਟਿੰਗ MP ਸੀ, ਸੰਨੀ ਦਿਓਲ ਦਾ ਤਾਂ ਨਾਂ ਵੀਰੇ ਕੋਈ ਲੈਂਦਾ ਨਹੀਂ ਲੰਘਦਾ ਉੱਥੇ ਗੁਰਦਾਸਪੁਰ ਜ਼ਿਲ੍ਹੇ ਚੋਂ। ਕੋਈ ਅਗਲਾ ਕਹਿੰਦਾ ਮੈਂ ਸੰਨੀ ਦਿਓਲ ਕਿਤੇ ਐਵੇਂ ਹੀ ਕਹਿ ਬੈਠਾ, ਤੇ ਅਗਲਾ ਫੜ ਕੇ ਕੱਲ ਨੂੰ ਖੜ ਜਾਏਗਾ ਗੁਰਦਾਸਪੁਰੀਆ। ਭਾਊ ਕੀ ਉਹਦੇ ਚ ਦੱਸਿਆ, ਮਤਲਬ ਕਿ ਇਹਦਾ ਇੰਨਾ ਬੁਰਾ ਹਾਲ ਆ। ਸੰਨੀ ਦਿਓਲ ਦੀ ਤਾਂ ਫਿਰ ਟਿਕਟ ਕੱਟਣੀ ਤੈਅ ਸੀ। ਨਾ ਲੈਣ ਤੋਂ ਵੀ ਡਰਦੇ ਨੇ ਚੰਗੇ ਬੰਦੇ, ਨਾ ਲੈਣ ਲੋਕੀ ਉੱਥੇ ਮਝੈਲ ਗੱਲ ਪੈਂਦੇ ਨੇ, ਭਾਊ ਗੱਲ ਪੈਂਦੇ ਨੇ ਜੀ। ਤੇ ਸਾਡੇ ਨਾਲ ਕੀ ਕਰ ਗਿਆ। ਤੇ ਦੂਜੇ ਪਾਸੇ ਹੁਸ਼ਿਆਰਪੁਰ ਦਾ ਜਿਹੜਾ ਸੋਮ ਪ੍ਰਕਾਸ਼ ਕੇਂਦਰ ਦੇ ਵਿੱਚ ਮਿਨਿਸਟਰ ਸੀਗਾ, ਉਹਦੀ ਤਬੀਅਤ ਖਰਾਬ ਰਹਿੰਦੀ ਆ। ਠੀਕ ਹੈ। ਉਹਦੀ ਸੁਪਤਨੀ ਨੂੰ ਟਿਕਟ ਜਿਹੜੀ ਆ ਉਹ ਦੇ ਦਿੱਤੀ ਆ, ਅਨੀਤਾ ਸੋਮਰਾਜ। ਤਾਂ ਹੁਣ ਅਨੀਤਾ ਸੋਮ ਪ੍ਰਕਾਸ਼ ਨੂੰ, ਤਾਂ ਇਹ ਸਾਰਾ ਕੁਛ ਹੈ ਜਿਹੜਾ ਉਹ ਆਪਾਂ ਨੂੰ ਪਤਾ ਹੀ ਆ ਕਿ ਇੱਕ ਟਿਕਟ ਜਿਹੜੀ ਸਿਟਿੰਗ MP ਦੇ ਘਰ ਜੇ ਦੁਬਾਰਾ ਕਿਸੇ ਜੀ ਨੂੰ ਦਿੱਤੀ ਜਾਂਦੀ ਹੈ, ਪ੍ਰਵੀਨ ਜੀ ਤੁਸੀਂ ਵੀ ਸਮਝਦਾਰ ਹੋ ਕਿ ਤੁਹਾਨੂੰ ਪਤਾ ਹੀ ਹੈ ਨਾ ਕਿ ਉਹ ਕਿਉਂ ਦਿੱਤੀ ਜਾਂਦੀ। ਕਿਉਂਕਿ ਸਾਰਾ ਕੁਝ ਜਿਹੜਾ ਹੈ ਉਹ ਕਿਤੇ ਨਾ ਕਿਤੇ ਦੇਖ ਲਿਆ ਜਾਂਦਾ, ਸਰਵੇ ਵਗੈਰਾ ਕਰਾ ਕੇ ਕਿ ਇਹਨਾਂ ਦੀ ਸਥਿਤੀ ਕਿਹੋ ਜਿਹੀ ਹੈ। ਸੋ ਇਹ ਇਹਨਾਂ ਨੇ 2 ਸਿਟਿੰਗ MP ਜਿਹੜੇ ਆ ਉਹ ਬਦਲ ਦਿੱਤੇ ਆ। ਫਿਰ ਇਸ ਤੋਂ ਇਲਾਵਾ ਜਿਹੜੀ ਅੱਜ ਇਹਨਾਂ ਨੇ ਇੱਕ ਵੱਡੀ ਹੋਰ ਕਹਿ ਲਓ ਕਿ ਬਈ ਧਮਾਕੇਦਾਰ ਐਂਟਰੀ ਕਰਵਾਈ ਹੈ ਸਿਆਸਤ ਦੇ ਵਿੱਚ, ਵੈਸੇ ਉਹ ਕਿਆਫੇ ਤਾਂ ਉਹਦੇ ਸੀਗੇ ਹੀ, ਉਹ ਹੈ ਮਲੂਕਾ ਸਾਹਿਬ ਦੀ ਨੂੰਹ। ਜੀ, ਉਹਨੂੰ ਦੇ ਦਿੱਤੀ ਨੇ ਟਿਕਟ ਬਠਿੰਡਾ ਤੋਂ। ਹਾਂਜੀ, ਮਤਲਬ ਬਠਿੰਡਾ ਤੋਂ ਟਿਕਟ ਦੇ ਦਿੱਤੀ ਗਈ ਆ। ਤਾਂ ਬਠਿੰਡਾ ਤੋਂ ਟਿਕਟ ਦੇਣ ਦਾ ਮਤਲਬ ਕੀ ਆ ਕਿ ਹੁਣ ਮਲੂਕਾ ਫੈਮਿਲੀ, ਖਾਸ ਤੌਰ ਤੇ ਮਲੂਕਾ ਦੇ ਨੂੰਹ ਪੁੱਤ ਦੇ ਕੋਲ ਹਰਸਿਮਰਤ ਕੌਰ ਬਾਦਲ ਨੂੰ ਹਰਾਉਣ ਦਾ ਘੱਟੋ ਘੱਟ ਮੌਕਾ ਤੇ ਜਿਹੜਾ ਕਹ ਲਓ ਕਿ ਸਕੂਨ ਦਾ ਅਹਿਸਾਸ ਕਰਨ ਦਾ ਨਾ ਸਬੱਬ ਬਣ ਸਕਦਾ ਹੈ। ਕਿਉਂਕਿ ਮੌੜ ਦਾ ਗੁਰਪ੍ਰੀਤ ਨੂੰ ਲੈ ਕੇ ਰੌਲਾ ਪਿਆ ਸੀਗਾ। ਤੇ ਤੁਹਾਨੂੰ ਮੈਂ ਦੱਸ ਦੇਵਾਂ ਵਿਚਲੀ ਗੱਲ, ਇਹਨਾਂ ਦੀ ਨਾਰਾਜ਼ਗੀ ਮੈਂ ਮੁੱਢੋਂ ਕਹਿੰਦਾ ਰਿਹਾ ਸ਼ੁਰੂ ਤੋਂ ਹੀ
ਸੁਖਬੀਰ ਸਿੰਘ ਬਾਦਲ ਨਾਲ ਨਹੀਂ ਹੈ, ਅਕਾਲੀ ਦਲ ਬਾਦਲ ਨਾਲ ਇੰਨੀ ਜ਼ਿਆਦਾ ਨਹੀਂ ਹੈ ਜਿੰਨੀ ਬੀਬਾ ਬਾਦਲ ਨਾਲ ਹੈ। ਖੈਰ ਚਲੋ ਇਹ ਸਭ ਕੁਝ ਅਦਾਵਤ ਵਗੈਰਾ ਨਾਰਾਜ਼ਗੀਆਂ ਚੱਲਦੀਆਂ ਰਹਿੰਦੀਆਂ। ਤੇ ਰਹਿ ਗਿਆ ਇੱਕ, ਉਹ ਆ ਗਿਆ ਮੀਆਂ ਵਿੰਡੀਆ ਮੰਨਾ ਖਡੂਰ ਸਾਹਿਬ ਤੋਂ ਐਲਾਨ ਦਿੱਤਾ। ਇੱਕ ਵਾਰੀ ਖਡੂਰ ਸਾਹਿਬ ਤੋਂ ਸ਼ਾਇਦ ਮੰਨਾ ਸਾਹਿਬ ਅੱਗੇ ਵੀ ਜਿੱਤਿਆ। ਕੁਝ ਲੋਕ ਕਨਫਿਊਜ਼ ਕਰ ਰਹੇ ਆ ਇਸ ਨੂੰ ਕਿ ਇਹ ਮੰਨਾ ਉਹ ਅੰਮ੍ਰਿਤਸਰ ਵਾਲਾ ਜਿਹੜਾ ਬਹੁਤ ਵੀਡੀਓ ਵਗੈਰਾ ਪਾਉਂਦਾ ਹੈ, ਇਹ ਮੰਨਾ ਉਹ ਮੰਨਾ ਨਹੀਂ ਹੈਗਾ। ਇਹ ਮੰਨਾ ਮਨਜੀਤ ਮੰਨਾ, ਉਹ ਮਨਦੀਪ ਮੰਨਾ ਤੇ ਹੈਗੇ ਦੋਵੇਂ ਮੰਨੇ ਆ, ਪਰ ਉਹ ਮੰਨਾ ਮੰਨਿਆ ਨਹੀਂ ਸੀ। ਆਮ ਆਦਮੀ ਪਾਰਟੀ ਵਾਲਿਆਂ ਨੇ ਸਰਵੇ ਉਹਦਾ ਵੀ ਕਰਾਇਆ ਸੀ, ਤੁਹਾਨੂੰ ਦੱਸ ਦੇਵਾਂ, ਉਹ ਮੰਨਿਆ ਨਹੀਂ ਸੀਗਾ। ਉਹ ਕਹਿੰਦਾ ਨਹੀਂ ਭਾਈ ਮੈਂ ਹਮ ਤੋਂ ਨਹੀਂ ਮੰਨੇ। ਤਾਂ ਖੈਰ ਇਹ ਭਾਜਪਾ ਨੇ ਵੀ ਆਪਣੇ ਉਮੀਦਵਾਰ ਜਿਹੜੇ ਆ ਉਹ ਐਲਾਨ ਦਿੱਤੇ ਆ। ਬਾਕੀ ਦੇਖੋ ਬਾਈ ਅੱਗੇ ਕੀ ਬਣਦਾ। ਪੱਤੇ ਹੌਲੀ ਹੌਲੀ ਉਂਝ ਖੁੱਲ ਰਹੇ ਆ। ਤੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹਨਾਂ ਸਾਰੇ ਜੇ ਆਪਾਂ ਵੇਖੀਏ ਜਿੰਨੇ ਵੀ ਕੈਂਡੀਡੇਟ ਦਿੱਤੇ ਆ, ਤਾਂ ਉਹਦੇ ਵਿੱਚੋਂ ਮੈਂ ਜਿਵੇਂ ਕਿਹਾ ਵਾ ਕਿ ਬਠਿੰਡੇ ਦੇ ਵਿੱਚ ਦਿੱਤਾ ਕੈਂਡੀਡੇਟ ਪਰਮਪਾਲ ਕੌਰ ਸਿੱਧੂ, ਉਹ ਖਿੱਚ ਦਾ ਕੇਂਦਰ ਰਹੇਗਾ। ਕਿੰਨੀਆਂ ਵੋਟਾਂ ਖਿੱਚਦਾ, ਕਿੰਨੀਆਂ ਵੋਟਾਂ ਤੋੜਦਾ, ਇੱਕ ਲੱਖਾ ਸਿਧਾਣਾ ਤੇ ਇੱਕ ਪਰਮਪਾਲ ਕੌਰ ਸਿੱਧੂ, ਇਹਨਾਂ ਤੇ ਨਜ਼ਰ ਰੱਖਿਓ। ਇਹ ਬਹੁਤ ਵੱਡਾ ਕਹਿ ਲਓ ਕਿ ਇਹ ਫੈਕਟਰ ਹੋਏਗਾ ਇਸ ਮਾਮਲੇ ਦੇ ਵਿੱਚ, ਦੋਵਾਂ ਦਾ ਵੋਟ ਤੋੜਨਾ। ਤੇ ਬਾਕੀ ਬਈ ਅੱਗੇ ਦੇਖੋ ਕੀ ਬਣਦਾ ਬਣਾਉਂਦਾ। ਤੇ ਕਹਿੰਦੇ ਪੰਜਾਬ ਕਾਂਗਰਸ ਦੇ ਵਿੱਚ ਕਿਸੇ ਵੇਲੇ ਵੀ ਹੋ ਸਕਦਾ ਵੱਡਾ ਧਮਾਕਾ। ਮਿੰਟ ਜੀ, ਧਮਾਕੇ ਵਾਲੀ ਕੋਈ ਵੱਡੀ ਗੱਲ ਤੇ ਹੈ ਨਹੀਂ। ਉਹਦਾ ਚਲੋ ਮੀਡੀਆ 'ਚ ਖਬਰਾਂ ਚੱਲਦੀਆਂ ਜਿਹੜੀਆਂ, ਧਮਾਕੇ ਵਾਲੀ ਕੀ ਗੱਲ ਆ। ਉਹ ਇੱਕ ਪਟਿਆਲੇ ਤੋਂ ਉੱਥੇ ਹਰਦਿਆਲ ਕੰਬੋਜ ਆ, ਉਹਨੂੰ ਉਹਨਾਂ ਨੇ ਅੱਗੇ ਲਾਇਆ, ਲਾਲ ਸਿੰਘ ਦੀ ਫੈਮਿਲੀ ਨੇ। ਉਹ ਰੌਲਾ ਪਾਈ ਬੈਠਾ ਆ। ਉਹ ਡਾਕਟਰ ਗਾਂਧੀ ਦੀਆਂ ਕੁਝ ਵੀਡੀਓ ਵਾਇਰਲ ਕਰੀ ਜਾਂਦਾ, ਜਿਹਦੇ 'ਚ ਡਾਕਟਰ ਗਾਂਧੀ ਇੱਕ ਤਾਂ ਡੇਰੇ ਦੀ ਗੱਲ ਕੋਈ ਕਰ ਰਹੇ ਨੇ, ਤੇ ਦੂਜਾ ਇਹ ਆ ਕਿ ਮਤਲਬ ਕਹਿ ਰਹੇ ਕਿ ਬਈ ਮੈਂ ਵਰਕਰਾਂ ਦੇ ਭੋਗ ਵਗੈਰਾ ਤੇ ਥੋੜਾ ਤੁਰਿਆ ਫਿਰਾਂ, ਏਦਾਂ ਦਾ ਕੁਝ ਕਹਿ ਰਹੇ ਨੇ। ਤੇ ਨਾ ਹੀ ਮੈਂ ਕਿਸੇ ਨੂੰ ਏਦਾਂ ਵੀ ਥਾਣੇ ਖੂਣੇ 'ਚ ਫੋਨ ਕਰਨਾ, ਕੁਝ ਇਸ ਤਰ੍ਹਾਂ ਦੀਆਂ ਕੁਝ ਦੋ ਕਥਿਤ ਵੀਡੀਓ ਨੇ। ਹੁਣ ਐਤਰਾਜ਼ ਇਹੋ ਆ ਕਿ ਬਈ ਸਾਨੂੰ ਟਿਕਟ ਦਿਓ, ਸਾਨੂੰ ਦਿਓ ਟਿਕਟ। ਇਹ ਆ ਕੇ ਕਿਉਂ ਟਿਕਟ ਲੈ ਕੇ ਆਖੇ ਜੀ ਕੱਲ ਆਏ ਤੇ ਅੱਜ ਟਿਕਟ, ਜਦ ਕਿ ਡਾਕਟਰ ਗਾਂਧੀ ਤੇ ਤੁਹਾਨੂੰ ਪਤਾ ਬਹੁਤ ਲੰਬੇ ਸਮੇਂ ਤੋਂ ਕਾਂਗਰਸ ਨੂੰ ਸਪੋਰਟ ਕਰ ਰਹੇ ਸਨ, ਤੇ ਆਪਣੇ ਦਮ ਤੇ ਉਹਨਾਂ ਨੇ ਬਈ ਪਟਿਆਲੇ ਦੇ ਵਿੱਚ ਲੱਖ ਤੋਂ ਉੱਤੇ ਵੋਟ ਖੜੀ ਹੋਈ ਆਪਣੇ ਦਮ ਤੇ। ਸੋ ਅਗਲਿਆਂ ਨੇ ਕੀਮਤ ਪਾਈ ਆ। ਤੇ ਦੂਜੀ ਗੱਲ ਆ, ਦੇਖੋ ਰੌਲਾ ਜਿਹੜਾ ਉਹ ਸੰਗਰੂਰ ਤੋਂ ਵੀ ਪੈ ਰਿਹਾ, ਉਹ ਵੀ ਕਾਫੀ ਤਗੜਾ ਰੌਲਾ। ਉੱਥੇ ਦੋ ਰੁੱਸ ਗਏ ਨੇ। ਵਿਜੇਂਦਰ ਸਿੰਗਲਾ ਬਾਰੇ ਵੀ ਕਿਹਾ ਜਾ ਰਿਹਾ ਹੈ ਕਿ ਉਹ ਗਾਇਬ ਹੋ ਗਏ ਨੇ ਪਿਛਲੇ ਕੁਝ ਦਿਨਾਂ ਤੋਂ। ਤੇ ਗੋਲਡੀ ਤੇ ਅੱਜ ਸਾਹਮਣੇ ਆ ਗਿਆ, ਉਹਨੇ ਤੇ ਸਿੱਧਾ ਸੁਧਾ ਹੀ ਕਹਿ ਦਿੱਤਾ ਕਿ ਬਈ ਮੇਰੀ ਜਿਹੜੀ ਟਿਕਟ ਸੀ 22 ਚ ਵੀ ਕੱਟੀ ਜਾਣੀ ਸੀ ਜੇ ਮੁੱਖ ਮੰਤਰੀ ਇੱਥੇ ਨਾ ਆਉਂਦਾ, ਮਤਲਬ ਕਿ ਭਗਵੰਤ ਮਾਨ ਨਾ ਆਉਂਦਾ। ਉਸ ਤੋਂ ਬਾਅਦ ਮੈਨੂੰ ਜਿਮਨੀ ਚੋਣ ਚ ਉਤਾਰਿਆ ਗਿਆ, ਤੇ ਉਸ ਤੋਂ ਬਾਅਦ ਕਹਿੰਦੇ ਵੀ ਮੇਰੀ ਜਾਨ ਨਹੀਂ ਛੱਡੀ, ਮਤਲਬ ਕਿ ਏਜੰਸੀਆਂ ਵਗੈਰਾ ਜੋ ਹੁੰਦੀਆਂ ਵਿਜੀਲੈਂਸ ਵਗੈਰਾ, ਉਹਨਾਂ ਦਾ ਘੇਰਾ ਮੈਨੂੰ ਪਵਾਇਆ ਗਿਆ ਤੇ ਉਹ ਸਾਰਾ ਕੁਝ ਸਾਡਾ ਇੱਕ ਵੱਡਾ ਲੀਡਰ ਕਰਵਾ ਰਿਹਾ ਸੀ। ਹੁਣ ਵੱਡਾ ਲੀਡਰ ਕਿਹੜਾ? ਥੋੜੇ ਥੋੜੇ ਸੰਕੇਤ ਤੇ ਮਿਲ ਗਏ ਹੁਣ। ਅੱਜ ਕੱਲ ਇਹ ਵੱਡਾ ਲੀਡਰ ਇਹਦੇ ਤੇ ਮੈਚ ਫਿਕਸਿੰਗ ਦਾ ਦੋਸ਼ ਲੱਗਦਾ ਕਥਿਤ ਕਿ ਫਿਕਸ ਮੈਚ ਖੇਡ ਰਿਹਾ ਵੱਡਾ। ਤਾਂ ਕਹਿਣ ਦਾ ਮਤਲਬ ਕਿ ਇਹ ਕੁਝ ਚਿੰਤਾਜਨਕ ਗੱਲਾਂ ਹੈਗੀਆਂ। ਸੁਖਪਾਲ ਖਹਿਰਾ ਵਾਸਤੇ ਇੱਕ ਚੁਣੌਤੀ ਬਣ ਜਾਏਗੀ। ਹਾਲਾਂਕਿ ਸੁਖਪਾਲ ਖਹਿਰਾ ਇਸ ਤਰ੍ਹਾਂ ਦਾ ਲੀਡਰ ਹੈ ਕਿ ਗੋਲਡੀ ਵਰਗੇ ਲੀਡਰ ਨੂੰ ਮਨਾ ਸਕਦਾ ਹੈ, ਪਰ ਨਾ ਤਾਂ ਹੁਣ ਕੋਈ ਪਤਾ ਨਹੀਂ ਹੈ ਕੀ ਖੇਡ ਬਣਦੀ ਹੈ। ਤੇ ਦੂਜੇ ਪਾਸੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਨਾ, ਉਹ ਇੱਕ ਦੋ ਸੀਟਾਂ ਹੈਗੀਆਂ, ਜਿਵੇਂ ਸੰਗਰੂਰ ਦਾ ਮੈਂ ਤੁਹਾਨੂੰ ਜ਼ਿਕਰ ਕਰ ਦਿੱਤਾ ਕਿ ਵਿਜੇਂਦਰ ਸਿੰਗਲਾ ਹਿੰਦੂ ਚਿਹਰਾ ਨੇ, ਡੈਂਟ ਪੈ ਸਕਦਾ। ਗੋਲਡੀ ਨੌਜਵਾਨ ਲੀਡਰ ਆ, ਪਿਛਲੀ ਵਾਰੀ ਜਦੋਂ ਹਾਰਿਆ ਤਾਂ ਜਿਮਨੀ ਚੋਣ ਦੇ ਵਿੱਚ ਵੀ 11.5% ਵੋਟਾਂ ਲੈ ਗਿਆ ਸੀ। 11.5%, ਜਦੋਂ ਕਿ ਸਿਮਰਨਜੀਤ ਸਿੰਘ ਮਾਨ ਦਾ ਸਿਰਫ ਆਮ ਆਦਮੀ ਪਾਰਟੀ ਨਾਲੋਂ 0.90% ਦਾ ਹੀ ਫਰਕ ਸੀ। ਪਰ ਜੋ ਕਾਂਗਰਸ ਦੀ ਓਵਰਆਲ ਵੋਟ ਸੀਗੀ ਉਹ ਉੱਥੇ 15% ਡਿੱਗ ਪਈ ਸੀ। ਯਾਨੀ ਸੁਖਪਾਲ ਸਿੰਘ ਖਹਿਰਾ ਨੂੰ ਇਹ ਨਾਰਾਜ਼ਗੀਆਂ ਵਗੈਰਾ ਜਿਹੜੀਆਂ ਦੂਰ ਕਰਨੀਆਂ ਪੈਣਗੀਆਂ, ਨਹੀਂ ਤੇ ਬਈ ਕੰਮ ਖਰਾਬ ਹੀ ਆ। ਤੇ ਦੂਜੀ ਚੀਜ਼ ਜਿਹੜੀ ਉਹ ਇਹ ਆ ਕਿ ਲੁਧਿਆਣੇ ਦੇ ਵਿੱਚ ਵੀ ਖਲਾਰਾ ਹੈਗਾ। ਭਾਰਤ ਭੂਸ਼ਣ ਆਸ਼ੂ ਮਤਲਬ ਕਿ ਉਹਦਾ ਧੜਾ ਜਿਹੜਾ ਉਹ ਸ਼ਕਤੀ ਪ੍ਰਦਰਸ਼ਨ ਦੇ ਜ਼ਰੀਏ ਜਾਂ ਕਹਿ ਲਓ ਕਿ
ਬਈ ਹੁੰਦਾ ਨਹੀਂ ਹੈ ਕਿ ਵਿਖਾਵੇ ਦੇ ਜ਼ਰੀਏ ਕਿ ਰਵਨੀਤ ਬਿੱਟੂ ਤੋਂ ਬਾਅਦ ਹੁਣ ਮੈਂ ਹੀ ਲੁਧਿਆਣੇ ਦਾ ਲੀਡਰ ਹਾਂ। ਜੀ ਪਰ ਇਹ ਆ ਕਿ ਦੋ ਕਾਂਗਰਸੀ ਜਿਹੜੇ ਵੱਡੇ ਕਾਂਗਰਸੀ ਉੱਥੇ ਬੈਠੇ ਆ, ਪਾਂਡੇ ਤਲਵਾਰ, ਉਹ ਕਿਤੇ ਨਾ ਕਿਤੇ ਦੂਸਰੇ ਪਾਸੇ ਨੇ। ਹੂੰ तो ऐसे वास्ते ਜੇ ਤੁਸੀਂ ਵੇਖੋਗੇ ਤੇ ਲੁਧਿਆਣੇ ਤੋਂ ਹਾਲੇ ਤੱਕ ਕੈਂਡੀਡੇਟ ਦਿੱਤਾ ਨਹੀਂ ਹੈ ਕਾਂਗਰਸ। ਤਾਂ ਹੀ ਮੈਂ ਸ਼ੁਰੂ ਚ ਕਿਹਾ ਸੀਗਾ ਕਿ ਇਹ ਕਾਂਗਰਸ ਦੀ ਹੁਣ 2-3 ਸੀਟਾਂ ਜਿਹੜੀਆਂ ਕਾਂਗਰਸ ਜਿਹੜੀਆਂ ਹੈ ਉਹ ਕਿਤੇ ਨਾ ਕਿਤੇ ਕਹਿ ਲਓ ਕਿ ਖੰਭਾ ਹਿੱਟ ਕਰ ਸਕਦੀ ਹੈ ਅਜਿਹੇ ਮਤ ਮਾਰੇ, ਬਹੁਤ ਉਮੀਦ ਆ। ਪਰ ਉਹਦੇ ਚ ਕਾਂਗਰਸ ਦੀ ਧੜੇਬੰਦੀ, ਕਾਂਗਰਸ ਦੀ ਜਿਹੜੀ ਉਮੀਦਵਾਰ ਦੀ ਚੋਣ ਤੇ ਜਾਂ ਫਿਰ ਇਹ ਆ ਕਿ ਸਰਬਸੰਮਤੀ ਜਿਵੇਂ ਆਪਾਂ ਕਹਿ ਲਈਏ ਅਣ ਕੇ ਆਉਂਦੀ ਆ, ਤਾਂ ਉਹ ਬਹੁਤ ਇਹਨਾਂ ਲਈ ਲਾਹੇਵੰਦ ਹੋਏਗੀ। ਅਦਰਵਾਈਜ਼ ਫਿਰ ਤੁਹਾਨੂੰ ਪਤਾ ਕਾਂਗਰਸ ਦੇ ਜਿਹੜੇ ਮਲਾਹ ਆ ਉਹ ਵੀ ਬੇੜੇ ਨੂੰ ਡੋਬ ਦਿੰਦੇ ਕਈ ਵਾਰ। ਇਸ ਵਾਸਤੇ ਕਾਂਗਰਸ ਦਾ ਕਹਿ ਲਓ ਕਿ ਇਹ ਕਿਉਂਕਿ ਜਲੰਧਰ ਦਾ ਮੈਂ ਤੁਹਾਨੂੰ ਦੱਸ ਦਿੱਤਾ ਸੀ ਕਿ ਉੱਥੇ ਹੁਣ ਕੁਝ ਜ਼ਿਆਦਾ ਰੌਲਾ ਨਹੀਂ ਰਹੇਗਾ। ਚੰਨੀ ਚੌਧਰੀ ਫੈਮਿਲੀ ਦਾ ਜਿਹੜਾ ਸੀਗਾ ਉਹ ਮਸਲਾ ਹੱਲ ਹੋ ਗਿਆ। ਹੁਣ ਇਹ 2-3 ਜਗ੍ਹਾ ਹੈਗੀਆਂ ਜਿੱਥੇ ਕਾਂਗਰਸ ਦੇ ਵਿੱਚ ਕੁਛ ਨਾ ਕੁਛ ਖਲਬਲੀ ਹੋ ਸਕਦੀ ਆ। ਹੁਣ ਤੇ ਤੁਸੀਂ ਦੇਖਿਆ ਹੋਣਾ ਖਡੂਰ ਸਾਹਿਬ ਵਾਲਾ ਵੀ ਨਿਬੜ ਗਿਆ। ਡਿੰਪਾ ਨੇ ਆਖਿਆ ਕਿ ਅੱਛਾ ਚਲਤਾ ਹੂੰ ਦੁਆਓਂ ਮੇਂ ਯਾਦ ਰੱਖਣਾ। ਤੇ ਅਨੰਦਪੁਰ ਸਾਹਿਬ ਤੇ ਵੀ ਕੋਈ ਮੈਨੂੰ ਨਹੀਂ ਲੱਗਦਾ ਕਿ ਬਹੁਤਾ ਕੋਈ ਪੇਚ ਫਸੇਗਾ, ਬਸ ਆਉਂ ਚਾਉਂ ਕੇ ਆਈਓ ਆ ਜਿਹੜਾ ਮਾਮਲਾ ਇੱਥੇ ਅੜਦਾ ਜੀ। ਤੇ ਉਧਰ ਮੂਸੇ ਵਾਲੇ ਦੇ ਬਾਪੂ ਨੇ ਸਰਕਾਰ ਤੇ ਫੇਰ ਨਿਸ਼ਾਨਾ ਕੱਸਿਆ ਜੀ। ਦੇਖੋ ਮੂਸੇ ਵਾਲੇ ਦੇ ਪਿਤਾ ਨੇ ਇਹ ਗੱਲ ਕਹੀ ਆ ਕਿ ਦੇਖੋ ਗੱਲ ਇਹ ਆ ਕਿ ਗੈਂਗਸਟਰ ਨੇ 2 ਇੰਟਰਵਿਊ ਪੁਲਿਸ ਹਿਰਾਸਤ ਦੇ ਵਿੱਚ ਦਿੱਤੇ, ਕੋਰਟ ਦੇ ਹੁਕਮਾਂ ਤੇ ਵੀ ਕੋਈ ਕਾਰਵਾਈ ਨਹੀਂ ਹੋਈ। ਠੀਕ ਹੈ ਜੀ। ਕਹਿੰਦੇ ਕਿ ਕੋਰਟ ਦੇ ਹੁਕਮਾਂ ਦੀ ਵੀ ਅਣਦੇਖੀ ਕੀਤੀ ਜਾ ਰਹੀ ਆ। ਤੇ ਨਾਲ ਉਹਨਾਂ ਨੇ ਕਿਹਾ ਕਿ ਮੇਰੇ ਬੇਟੇ ਦੀ ਜਿਹੜੀ ਸੁਰੱਖਿਆ ਦੀ ਸੂਚਨਾ ਲੀਕ ਹੋਈ ਹੈ, ਕਰੋੜਾਂ ਦੇ ਹਥਿਆਰ ਆਏ ਨੇ, ਜੇਲ੍ਹ ਚੋਂ ਇੰਟਰਵਿਊ ਹੋ ਰਹੇ ਨੇ, ਇਹ ਸਭ ਕੁਝ ਰਾਜਨੀਤੀ ਦੀ ਮਿਲੀ ਭਗਤ ਤੋਂ ਬਿਨਾ ਨਹੀਂ ਹੋ ਸਕਦਾ, ਇਹ ਉਹਦਾ ਹੀ ਨਤੀਜਾ ਹੈ। ਤੇ ਉਹ ਕਹਿੰਦੇ ਕਿ ਅਸੀਂ ਉਹਨਾਂ ਨੇਤਾਵਾਂ ਤੇ ਸਵਾਲ ਵੀ ਨਹੀਂ ਕਰ ਸਕਦੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਸਾਡੀ ਸੁਰੱਖਿਆ ਦਾ ਜ਼ਿੰਮਾ ਹੈ। ਦੇਖੋ ਮੈਂ ਇੱਕ ਚੀਜ਼ ਪ੍ਰਵੀਨ ਜੀ ਤੁਹਾਨੂੰ ਦੱਸ ਦੇਵਾਂ ਕਿ ਜਿਸ ਤਰ੍ਹਾਂ ਅੱਜ ਉਹਨਾਂ ਨੇ ਸ਼ਬਦ ਇਸਤੇਮਾਲ ਕੀਤੇ ਆ ਕਿ ਬਈ ਅਖੀਰਲੀ ਪੰਕਤੀ ਨੂੰ ਲੈ ਲਓ ਕਿ ਬਈ ਅਸੀਂ ਉਹਨਾਂ ਨੂੰ ਸਵਾਲ ਵੀ ਨਹੀਂ ਕਰ ਸਕਦੇ ਜਿਨ੍ਹਾਂ ਦੇ ਹੱਥ 'ਚ ਸਾਡੀ ਸੁਰੱਖਿਆ ਦੀ ਵਾਗਡੋਰ ਆ। ਫਿਰ ਸੂਚਨਾਵਾਂ ਲੀਕ, ਕਰੋੜਾਂ ਦੇ ਹਥਿਆਰ ਕਿ ਪੋਲੀਟੀਕਲ ਐਂਗਲ, ਤਾਂ ਇੱਕ ਬਠਿੰਡੇ ਤੋਂ ਜਿਹੜੀ ਹੁਣ ਕਹਿ ਲਓ ਕਿ ਸਿਰਫ ਇੱਕ ਬਕਾਇਆ ਹੈ ਚਰਚਾ, ਉਹ ਬਲਕੌਰ ਸਿੱਧੂ ਜੀ ਦੀ ਹੈ। ਜੀ ਜੀ, ਬਲਕੌਰ ਸਿੱਧੂ ਜੀ ਦੀ ਚਰਚਾ ਨੇ ਵੀ ਅੱਜ ਦਾ ਟ੍ਰਿਬਿਊਨ ਅਖਬਾਰ ਚੱਕ ਲਓ, ਜਿਹੜੀ ਗੱਲ ਮੈਂ ਪਿਛਲੇ ਕਈ ਦਿਨਾਂ ਤੋਂ ਕਹਿ ਰਿਹਾ ਸੀਗਾ ਉਹ ਗੱਲ ਅੱਜ ਟ੍ਰਿਬਿਊਨ ਵਾਲਿਆਂ ਨੇ ਵੀ ਛਾਪੀ ਆ ਤੇ ਉਹਦੇ ਵਿੱਚ ਸਿੱਧੂ ਫੈਮਿਲੀ ਦਾ ਇੱਕ ਜੀ ਦਾ ਵਰਜ਼ਨ ਵੀ ਹੈਗਾ। ਜੀ ਜੀ, ਉਹਨਾਂ ਨੇ ਹਾਲਾਂਕਿ ਇਹ ਗੱਲ ਕਹੀ ਆ ਕਿ ਬਈ ਮਤਲਬ ਕਿ ਮਨ ਨਹੀਂ ਬਣਾਇਆ ਇਲੈਕਸ਼ਨ ਦਾ, ਯਾਨੀ ਇੱਕ ਵਿੰਡੋ ਖੁੱਲੀ ਰੱਖੀ ਗਈ ਹੈ। ਇਹ ਅੱਜ ਟ੍ਰਿਬਿਊਨ ਨੇ ਵੀ ਲਿਖਿਆ, ਤਸਦੀਕ ਕੀਤਾ ਜਿਹੜੀ ਗੱਲ ਅਸੀਂ ਪਿਛਲੇ ਸਾਡੀ ਟੀਮ 2-3 ਦਿਨ ਤੋਂ ਕਹਿ ਰਹੀ, ਤਾਂ ਤਸਦੀਕ ਕੀਤਾ ਹੈ ਇਹਨਾਂ ਨੇ ਆਪਦੀ ਖਬਰ ਦੇ ਜ਼ਰੀਏ ਕਿ ਬਿਲਕੁਲ ਹਾਈ ਕਮਾਨ ਇਹਨਾਂ ਦੇ ਟੱਚ ਦੇ ਵਿੱਚ ਆ ਕਿ ਜੇਕਰ ਇਹ ਆਜ਼ਾਦ ਵੀ ਮੈਦਾਨ 'ਚ ਉਤਰਦੇ ਨੇ ਤਦ, ਕਿਉਂਕਿ ਪੈਵੀ ਸਿੱਧੂ ਹੀ ਆ ਇਹਨਾਂ ਦਾ, ਉਹਨੂੰ ਵਾਪਸ ਲੈ ਸਕਦੇ। ਉਹ ਕੈਂਡੀਡੇਟ ਕੋਈ ਤੁਹਾਨੂੰ ਪਤਾ ਬਹੁਤਾ ਜ਼ਿਆਦਾ ਲੋਕਾਂ ਦਾ ਖਿੱਚ ਦਾ ਕੇਂਦਰ ਵੀ ਨਹੀਂ ਬਣਿਆ, ਹੋਰ ਵੀ ਚਰਚਾਵਾਂ ਨੇ। ਸੋ ਲੋਕ ਇਹ ਅੰਦਾਜ਼ਾ ਲਾ ਰਹੇ ਨੇ ਕਿ ਕਾਂਗਰਸ ਜਾਂ ਤਾਂ ਸਮਰਥਨ ਦੇ ਸਕਦੀ ਹੈ ਜਾਂ ਕੈਂਡੀਡੇਟ ਵਾਪਸ ਲੈ ਸਕਦੀ ਹੈ। ਤਾਂ ਇਸ ਕਰਕੇ ਬਲਕੌਰ ਸਿੱਧੂ ਦੇ ਇਹ ਜਿਹੜੇ ਬਿਆਨ ਆ, ਇਹਨਾਂ ਮੈਂ ਨਹੀਂ ਕਹਿੰਦਾ ਕਿ ਇਲੈਕਸ਼ਨ ਲੜਨ ਜਾ ਰਹੇ, ਕਿਉਂਕਿ ਫੈਸਲਾ ਉਹਨਾਂ ਦਾ, ਉਹ ਮੁਖਤਿਆਰ ਨੇ, ਆਪਣੀ ਮਰਜ਼ੀ ਦੇ ਮਾਲਕ ਨੇ, ਉਹ ਹਾਂ ਕਰਨਗੇ ਤੇ ਹੀ ਇਹ ਫਿਰ ਮਾਮਲਾ ਅੱਗੇ ਵਧਣਾ। ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਚਰਚਾਵਾਂ ਦਾ ਵਿਸ਼ਾ ਹੈ। ਹਾਲੇ ਵੀ ਬਹੁਤ ਸਾਰੇ ਨੌਜਵਾਨ ਸਾਨੂੰ ਜਦੋਂ ਵੀ ਮਿਲਦੇ ਆ ਤੇ ਉਹ ਪੁੱਛਦੇ ਆ ਕਿ ਯਾਰ ਬਲਕੌਰ ਸਿੱਧੂ ਮੈਦਾਨ ਚ ਆਉਣਗੇ ਕਿ ਨਹੀਂ। ਬਠਿੰਡੇ ਦੇ ਵੋਟਰ ਨੌਜਵਾਨ ਪੁੱਛਦੇ ਆ, ਮੈਨੂੰ ਖੁਦ ਨੂੰ ਪੁੱਛਦੇ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰ ਮਿੰਟੂ ਜੀ ਕਹਿੰਦੇ ਰਿਹਾ ਕਰ ਦਿੱਤੇ ਗਏ ਆ ਜੀ। ਹਾਂਜੀ ਵੇਖੋ ਅੱਜ ਤਰੀਕ ਹੋ ਗਈ ਆ 16/15 ਨੂੰ ਰਿਹਾ ਕੀਤੇ ਗਏ ਆ। ਰਿਹਾ ਵੀ ਉਦੋਂ ਕੀਤੇ ਗਏ ਜਦੋਂ ਕੋਰਟ ਦੇ ਵਿੱਚ ਇਹ ਮਾਮਲਾ ਜਿਹੜਾ ਸੀਗਾ ਨਾ ਉਹ ਚਲੇ ਗਿਆ ਜੀ। ਸਭ ਨੂੰ ਪਤਾ ਹੈ ਤਖਤ ਸ਼੍ਰੀ ਦਮਦਮਾ ਸਾਹਿਬ
ਤੋਂ ਖਾਲਸਾ ਮਾਰਚ ਕੱਢਣ ਲਈ ਇਹਨਾਂ ਨੇ ਜਦੋਂ ਕੋਸ਼ਿਸ਼ ਕੀਤੀ ਤਾਂ ਉਸ ਵੇਲੇ ਮਾਮਲਾ ਜਿਹੜਾ ਸੀਗਾ ਵਿਗੜ ਗਿਆ, ਕਿਉਂਕਿ ਇਹਨਾਂ ਨੂੰ ਹਿਰਾਸਤ 'ਚ ਲਿਆ ਗਿਆ। ਫਿਰ ਬਾਅਦ ਦੇ ਵਿੱਚ ਕਿਹਾ ਗਿਆ ਜੀ ਕਿ ਅਤਿਆਤਨ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਹੁਣ ਜਦੋਂ ਸੈਸ਼ਨ ਕੋਰਟ ਦੇ ਵਿੱਚ ਅਪੀਲ ਲੱਗੀ ਜ਼ਮਾਨਤ ਵਾਸਤੇ, ਯਾਨੀ ਜ਼ਮਾਨਤ ਜਦੋਂ ਮੰਗੀ ਗਈ, ਤਾਂ ਫਿਰ ਉੱਥੇ ਇਹਨਾਂ ਨੇ ਜਾ ਕੇ ਇਹ ਰਿਹਾਈ ਜਿਹੜੀ ਸੀਗੀ ਕਲੀਅਰ ਕਰ ਦਿੱਤੀ। ਸੋ ਇਸ ਕਰਕੇ ਜੋ ਅਮਰਤਪਾਲ ਸਿੰਘ ਦੀ ਮਾਤਾ, ਪਰਿਵਾਰਕ ਮੈਂਬਰ ਜਿਹੜੇ ਹੋਰ ਸੀ, ਕੁਝ 6 ਸਨ ਟੋਟਲ, ਇਹਨਾਂ ਨੂੰ ਜੇਲ੍ਹ ਚੋਂ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਜੀ। ਖੈਰ ਗੱਲ ਇਹ ਆ ਕਿ ਦੇਖੋ ਇੱਕ ਚੀਜ਼ ਆ ਕਿ ਜੇ ਹੁਣ ਇਹ ਕਿਉਂਕਿ ਭਗਵੰਤ ਮਾਨ ਦੇ ਖਿਲਾਫ ਚਾਹੇ ਖਾਲਿਸਤਾਨੀ ਹੋਣ ਪੱਖੀ, ਚਾਹੇ ਹੋਰ ਪੰਥਕ ਧਿਰਾਂ ਹੋਣ, ਕਿਉਂਕਿ ਵੱਖਰੇਵੇਂ ਵਿਚਾਰਾਂ ਦੇ ਰਹਿੰਦੇ ਹਨ, ਤਾਂ ਇਹ ਸਾਰੀਆਂ ਧਿਰਾਂ 'ਚ ਕਿਤੇ ਨਾ ਕਿਤੇ ਭਗਵੰਤ ਮਾਨ ਪ੍ਰਤੀ ਸੈਂਟੀਮੈਂਟ ਕੋਈ ਪੋਜ਼ਿਟਿਵ ਨਹੀਂ ਹੈ। ਜੇ ਇਹ ਸਾਰੀਆਂ ਧਿਰਾਂ ਇਕੱਠੀਆਂ ਹੋ ਗਈਆਂ ਜੀ ਸੰਗਰੂਰ 'ਚ ਜੀ, ਤਾਂ ਫਿਰ ਬਾਜੀ ਬਹੁਤ ਕਸੂਤੀ ਹੋਣ ਜਾ ਰਹੀ ਹੈ ਮਾਨ ਸਾਹਿਬ ਵਾਸਤੇ, ਬਹੁਤ ਕਸੂਤੀ ਹੋਣ ਜਾ ਰਹੀ ਹੈ। ਕਿਉਂਕਿ ਮੁੱਦਾ ਬਣੇਗਾ ਆਪਣੇ ਪਿੰਡਾਂ ਦੇ ਮਾਹੌਲ ਦੇ ਵਿੱਚ ਨਾ ਪ੍ਰਵੀਨ ਜੀ, ਹੁਣ ਤਾਂ ਜਨਾਨੀਆਂ ਦੇ ਅਧਿਕਾਰ ਬਹੁਤ ਹੈ। ਹਾਂਜੀ ਹਾਂਜੀ, ਜੇ ਕਿਸੇ ਪਿੰਡ ਦੀ ਮਤਲਬ ਕਿ ਕਿਸੇ ਲੜਾਈ ਝਗੜੇ 'ਚ ਕੋਈ ਜਨਾਨੀ ਨੂੰ ਫੜਵਾ ਦਿੰਦਾ ਸੀਗਾ ਨਾ, ਹਾਂ ਬਿਲਕੁਲ, ਤਾਂ ਗੱਲ ਬਹੁਤ ਦੂਰ ਤੱਕ ਜਾਂਦੀ ਸੀ। ਸਾਡੇ ਇੱਥੇ ਧੀਆਂ ਭੈਣਾਂ ਨੂੰ ਫੜਾਉਣ ਦਾ ਰਿਵਾਜ ਨਹੀਂ ਹੈ, ਬਿਲਕੁਲ ਬਿਲਕੁਲ, ਫੜਨ ਦਾ ਰਿਵਾਜ ਨਹੀਂ ਹੈ। ਔਰ ਕਈ ਮੌਕਿਆਂ ਤੇ ਮੈਂ ਨਿੱਕੇ ਜਿਹੇ ਹੁੰਦੇ ਨੇ ਵੇਖਿਆ ਕਿ ਵੱਡੇ ਵੱਡੇ ਮਾਮਲਿਆਂ 'ਚ ਪ੍ਰਵੀਨ ਜੀ ਜਨਾਨੀਆਂ ਨੂੰ ਵਾਅਦਾ ਲੈ ਕੇ ਛੱਡ ਦਿੱਤਾ ਕਿ ਬੰਦੇ ਪੇਸ਼ ਕਰਾਉਣਗੇ, ਪਰ ਅਸੀਂ ਜਨਾਨੀ ਲੈ ਕੇ ਨਹੀਂ ਜਾ ਰਹੇ। ਬਿਲਕੁਲ, ਪੰਚਾਇਤ ਵਾਅਦਾ ਲੈ ਜੇ ਇਹ ਚੱਲ ਰਿਹਾ ਨਾ, ਇਹ ਜੇ ਮੁੱਦਾ ਬਣ ਗਿਆ ਤੇ ਪੰਥਕ ਧਿਰਾਂ, ਹਾਲਾਂਕਿ ਮੁਸ਼ਕਲ ਹੈ, ਜੇ ਇਕਜੁੱਟ ਹੋ ਜਾਂਦੀਆਂ, ਅਕਾਲੀ ਦਲ ਅੰਮ੍ਰਿਤਸਰ ਦੇ ਹੱਕ ਦੇ ਵਿੱਚ ਸੰਗਰੂਰ 'ਚ, ਉਧਰੋਂ ਸੁਖਪਾਲ ਖਹਿਰਾ, ਹਾਲਾਂਕਿ ਉਹ ਵੋਟ ਜਿਹੜੀ ਆ ਕਿਤੇ ਨਾ ਕਿਤੇ ਥੋੜੀ ਇੱਕ ਦੂਜੇ ਦੀ ਕੱਟੀ ਜਾ ਸਕਦੀ ਹੈ, ਜਿਹਦਾ ਫਾਇਦਾ ਹੋ ਸਕਦਾ ਹੈ। ਪਰ ਜੇ ਇਹ ਮੁੱਦਾ ਬਹੁਤ ਜ਼ਿਆਦਾ ਬਣਦਾ, ਕਿਉਂਕਿ ਸੰਗਰੂਰ ਦੇ ਵਿੱਚ ਅਸਲ ਬਹੁਤ ਵੱਡੀ ਵੋਟ ਮੁਸਲਮਾਨਾਂ ਦੀ ਹੈ ਜੀ ਜੀ, ਜਿਹੜੀ ਕਿ ਹਮੇਸ਼ਾ ਪੰਥਕ ਧਿਰਾਂ ਨੂੰ ਜਾਂਦੀ ਆ। ਐਸੀ ਵੋਟ ਆ ਜਿਹੜੀ ਕਿ ਥੋੜੀ ਡਿਵਾਈਡ ਹੋ ਜਾਂਦੀ, ਪਰ ਹਿੰਦੂ ਵੋਟ ਜਿਹੜੀ ਹੈ ਉਹ ਵੀ ਪੰਥਕ ਉਮੀਦਵਾਰ ਨੂੰ ਭੁਗਤਦੀ ਆ ਉੱਥੋਂ ਦੀ। ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਦੇਖਣੀਆਂ ਹੋਣਗੀਆਂ ਕਿ ਕਿਸ ਰੂਪ ਦੇ ਵਿੱਚ ਮਤਲਬ ਕਿ ਅੱਗੇ ਖੜੀਆਂ ਜਾਂਦੀਆਂ। ਸੋ ਇਹ ਰਿਹਾਈ ਦੀ ਖਬਰ ਨਹੀਂ, ਇਹ ਸਿਰਫ ਕੱਲੀ ਆਪਾਂ ਕਹਿ ਸਕਦੇ ਕਿ ਜੇਲ੍ਹ ਦੀ ਕੋਈ ਖਬਰ ਨਹੀਂ ਹੈ, ਇਹ ਅੱਗੇ ਦੀ ਵੀ ਹੈ ਕਿ ਜੇ ਮਾਮਲਾ ਇਹ ਥੋੜਾ ਭਖਦਾ ਹੈ ਤਾਂ ਫਿਰ ਇਹਦਾ ਨੁਕਸਾਨ ਮਾਨ ਸਰਕਾਰ ਨੂੰ ਹੋਣ ਵਾਲਾ ਜੀ। ਤੇ ਗੜਕਰੀ ਨੂੰ ਜਿਤਾਉਣ ਦੇ ਲਈ ਕਹਿੰਦੇ ਸੰਘ ਸਰਗਰਮ ਹੋ ਗਿਆ ਜੀ, ਹੋਣਾ ਹੀ ਪੈਣਾ, ਕਿਉਂਕਿ ਉਧਰ ਗੁਜਰਾਤ ਲੌਬੀ ਉਹ ਫਿਰਦੀ ਆ, ਤੇਰੇ ਯਾਰ ਨੂੰ ਦਬਣ ਨੂੰ ਫਿਰਦੇ ਆ, ਪਰ ਉਹ ਸੰਘ ਵਾਲੇ ਕਹਿੰਦੇ ਕਿ ਦੱਬਦਾ ਕਿੱਥੇ ਆ। ਭਾਈ ਤੁਸੀਂ ਜਿਹੜਾ ਉੱਥੇ ਮਾਹੌਲ ਤਾਂ ਵੇਖੋ ਨਾ, ਨਾਗਪੁਰ ਦੇ ਵਿੱਚ ਕੀ ਬਣ ਰਿਹਾ ਹੈ। ਗਡਕਰੀ ਤੇ ਗਲੀ ਗਲੀ ਵੋਟ ਮੰਗ ਰਿਹਾ ਉੱਥੇ, ਉਹ ਕਹਿੰਦਾ ਪੂਰੇ ਮੁਲਕ 'ਚ ਕੀ ਬਣਦਾ ਮੈਨੂੰ ਨਹੀਂ ਪਤਾ ਮੁਲਕੋ ਜੀ, ਲੋਕੋ ਮੈਂ ਤੇ ਆਪ ਦਾ ਤੇ ਮੇਰੇ ਤੇ ਸਲਿੱਪ ਨਿਕਲਣ ਡਏ ਨੇ ਉੱਥੇ। ਤੇ ਮਤਲਬ ਕਿ ਇਹ ਜਿਹੜੀ ਇੱਕ ਨਾ ਇੱਕ ਵੋਟ ਕਾਟਵੀਂ ਪਾਰਟੀ ਹੈਗੀ ਆ, ਹਾਂਜੀ, ਹਿਸਾਬ ਲਾ ਲਓ ਉਹ ਵੋਟ ਕੱਟਦੀ ਆ ਮਤਲਬ ਕਿ ਭਾਜਪਾ ਦੇ ਵਿਰੋਧੀਆਂ ਦਾ। ਉਹਨਾਂ ਨੇ ਨਾਗਪੁਰ 'ਚ ਕੈਂਡੀਡੇਟ ਹੀ ਨਹੀਂ ਦਿੱਤਾ। ਅੱਛਾ, ਵੀ ਉੱਥੇ ਫਾਇਦਾ ਕਾਂਗਰਸ ਨੂੰ ਹੋ ਜਾਵੇ, ਉੱਥੇ ਫਾਇਦਾ ਜਿਹੜਾ ਮਹਾ ਵਿਕਾਸ ਅਗਾੜੀ ਆ ਇਹਨਾਂ ਨੂੰ ਹੋ ਜਾਵੇ। ਤਾਂ ਤੁਸੀਂ ਸੋਚ ਕੇ ਦੇਖੋ, ਇੱਕ ਅੱਛਾ ਸਭ ਤੋਂ ਵੱਡੀ ਗੱਲ ਹੋਈ ਸੀ, ਇਹਦਾ ਮੁੰਡਾ ਗਡਕਰੀ ਦਾ ਬਹੁਤ ਵੱਡਾ ਕਾਰੋਬਾਰੀ ਹੈ ਜੀ, ਉਹਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਦੋਂ ਇਫਤਾਰੀ ਦਿੱਤੀ ਗਈ ਸੀ ਕਿ ਮੁਸਲਮਾਨ ਭਾਈਚਾਰੇ ਵੱਲੋਂ, ਤਾਂ ਉਹਦੇ ਵਿੱਚ ਸ਼ਾਮਲ ਹੋਇਆ। ਨਾਗਪੁਰ 'ਚ ਗਡਕਰੀ ਨੂੰ ਸਾਫ਼ ਕਿਹਾ ਜਾਂਦਾ ਹੈ ਜੀ, ਤੇ ਉਹਨੇ ਸਿੱਧਾ ਕਿਹਾ ਸੀ, ਉਹਨੇ ਆਖਿਆ ਸਾਹਿਬ ਮਨੁੱਖਤਾ ਲਈ ਕੰਮ ਕਰਦੇ ਆ, ਕਿਸੇ ਵੀ ਧਰਮ ਵਿਸ਼ੇਸ਼ ਲਈ ਨਹੀਂ। ਤੇ ਉਹਨੇ ਆਖਿਆ ਜੀ ਮੈਂ ਭਾਰਤੀ ਜਨਤਾ ਪਾਰਟੀ ਵਾਸਤੇ ਇੱਥੇ ਤੁਹਾਡੇ ਵਿੱਚ ਨਹੀਂ ਆਇਆ, ਮੈਂ ਆਪਦੇ ਪਿਤਾ ਜੀ ਕਰਕੇ ਆਇਆ ਜੀ। ਅੱਛਾ, ਇਹਨਾਂ ਗੱਲਾਂ ਦਾ ਬਹੁਤ ਬੁਰਾ ਮਨਾਇਆ ਗਿਆ। ਹੋਰ ਇਹ ਤਾਂ ਬਹੁਤ ਤਗੜਾ ਕਾਂਡ ਹੋਇਆ, ਬਹੁਤ ਤਗੜਾ ਕਾਂਡ ਹੋਇਆ। ਅੱਛਾ, ਫਿਰ ਉੱਥੇ ਕੁਝ ਘਰ ਸੀਗੇ, ਉਹ ਢਾਉਣ ਦਾ ਮਸਲਾ ਭਖਿਆ,
ਜੀ ਜੀ। ਉਹਦੇ 'ਚ ਵੀ ਨਿਤਿਨ ਗਡਕਰੀ ਦੇ ਨਾਲ ਕੁਛ ਨਾਰਾਜ਼ਗੀ, ਹਾਲਾਂਕਿ ਇਹਨਾਂ ਨੇ ਇਹਨੂੰ ਸਾਂਭਣ ਦਾ ਯਤਨ ਜ਼ਰੂਰ ਕੀਤਾ ਹੈ। ਤਾਂ ਗੱਲ ਇਹ ਆ ਕਿ ਵਿਕਾਸ ਠਾਕਰੇ ਉੱਥੇ ਨਿਤਿਨ ਗਡਕਰੀ ਦੇ ਉਲਟ ਇਲੈਕਸ਼ਨ ਲੜ ਰਹੇ ਨੇ। ਹੂੰ। ਸਾਬਕਾ ਮੇਅਰ ਆ, 2 ਵਾਰ ਦੇ ਐਮਐਲਏ ਆ। ਬਹੁਤ ਮਤਲਬ ਕਿ ਇਹ ਵੀ ਪਹੁੰਚਿਆ ਖਿਡਾਰੀ ਆ। ਹੂੰ। ਆਰਐਸਐਸ ਨੂੰ ਜਦੋਂ ਪਤਾ ਲੱਗਿਆ ਕਿ ਗੁਜਰਾਤੀ ਤੋਂ ਮਿਲ ਕੇ ਬਈ ਗੇਮ ਕਰ ਰਹੇ ਆ, ਖੇਲਾ ਕਰ ਰਹੇ ਆ, ਜੀ ਜੀ। ਤਾਂ ਫਿਰ ਉਸ ਸੂਰਤ ਦੇ ਵਿੱਚ ਆਰਐਸਐਸ ਦੇ ਬਹੁਤ ਸਾਰੇ ਸੰਗਠਨ ਹੂੰ। ਮੈਦਾਨ 'ਚ ਉਤਰੇ ਪਏ ਕਿ ਇਹਨਾਂ ਨੂੰ ਪਤਾ ਨਿਤਿਨ ਗਡਕਰੀ ਨੂੰ ਨਿਬੇੜਤਾ ਤੇ ਕੰਮ ਖਤਮ ਹੈ। ਹੂੰ। 1-2 ਹੋਰ ਨਿਬੜਨਗੇ ਜੇ ਮੋਦੀ ਸਾਹਿਬ ਚੰਗੇ ਬਹੁਮਤ ਨਾਲ ਆ ਗਏ ਨਾ, 1-2 ਹੋਰ ਵੀ ਹੋ ਸਕਦਾ ਨਿਬੇੜ। ਹੂੰ। ਤਾਂ ਬਚਾਇਆ ਜਾ ਰਿਹਾ ਕਿ ਆਰਐਸਐਸ ਦਾ ਚਿਹਰਾ ਜਿਹੜਾ, ਕਿਉਂਕਿ ਸਭ ਨੂੰ ਪਤਾ ਆਰਐਸਐਸ ਦਾ ਸਭ ਤੋਂ ਵੱਡਾ ਚਿਹਰਾ ਨਿਤਿਨ ਗਡਕਰੀ ਹੈ। ਹੂੰ। ਤੇ ਜੇ ਉਹ ਹਾਰਦਾ, ਇੱਕ ਧਿਰ ਨੂੰ ਭਾਜਪਾ 'ਚ ਖੁਸ਼ੀ ਹੋਏਗੀ, ਠੰਡ ਪਾਏਗੀ ਕਿਲੇ 'ਚ, ਪਰ ਸੰਘ ਹੀ ਚਾਹੁੰਦਾ। ਸੋ ਇਸੇ ਕਰਕੇ ਸੰਘ ਦੇ ਬਹੁਤ ਸਾਰੇ ਕਾਰਕੁਨ ਜਿਹੜੇ ਆ ਉਹ ਗਡਕਰੀ ਵਾਸਤੇ ਮੈਦਾਨ 'ਚ ਉਤਰੇ ਪਏ। ਜੀ ਜੀ। ਤੇ ਮਿੰਟੂ ਜੀ, ਗੱਲ ਕਰੀਏ ਵੀਵੀਪੈਟ ਦੇ ਮਾਮਲੇ ਦੀ। ਵੀਵੀਪੈਟ ਤੇ ਸੁਪਰੀਮ ਕੋਰਟ ਦੇ ਵਿੱਚ ਅਹਿਮ ਸੁਣਵਾਈ ਹੋਣੀ ਹੈ ਜੀ। ਨਹੀਂ ਹੋ ਗਈ ਸੁਣਵਾਈ, ਅੱਜ ਹੋ ਗਈ ਹੈ। ਹੁਣ 18 ਨੂੰ ਫੇਰ ਸੁਣਵਾਈ ਹੋਏਗੀ। ਇਹਦੇ 'ਚ ਪ੍ਰਸ਼ਾਂਤ ਭੂਸ਼ਣ ਨੇ ਜਾ ਕੇ ਗੱਲ ਕੀਤੀ ਆ ਕਿ ਵੀਵੀਪੈਟ ਦੀ ਜਿਹੜੀ ਸਲਿੱਪ ਨੂੰ ਕਾਊਂਟ ਕੀਤਾ ਜਾਂਦਾ ਹੈ, ਉਹਨੂੰ ਏਦਾਂ ਕਰੋ ਕਿ ਵੋਟਰ ਦੇ ਹੱਥ ਦੇ ਵਿੱਚ ਉਹ ਸਲਿੱਪ ਜਿਹੜੀ ਆ ਉਹ ਦੇ ਦਿੱਤੀ ਜਾਵੇ, ਉਹ ਬੈਲਟ ਬਾਕਸ ਦੇ ਵਿੱਚ ਪਾ ਦੇਵੇ। ਜਰਮਨ ਦਾ ਮਾਡਲ ਇਹੋ ਜਿਹਾ ਹੀ ਆ। ਤਾਂ ਫਿਰ ਭੌਂਕੇ ਜਸਟਿਸ ਦੀਪੰਕਰ ਦੱਤਾ ਨੇ ਕਿਹਾ ਕਿ ਜਰਮਨ ਦੀ ਜਨਸੰਖਿਆ ਕਿੰਨੀ, ਜਰਾ ਇਹ ਤਾਂ ਦੱਸੋ। ਕਹਿੰਦੇ ਜੀ 5-6 ਕਰੋੜ ਤੇ ਭਾਰਤ ਦੇ ਵਿੱਚ 50-60 ਕਰੋੜ ਨੇ। ਪ੍ਰਸ਼ਾਂਤ ਭੂਸ਼ਣ ਨੇ, ਉਹਨੇ ਜਸਟਿਸ ਖੰਨਾ ਨੇ ਆਖਿਆ 97 ਕਰੋੜ ਰਜਿਸਟਰਡ ਵੋਟਰ ਆ ਜੀ ਇੰਡੀਆ 'ਚ। ਜਸਟਿਸ ਦੀਪੰਕਰ ਦੱਤਾ ਨੇ ਵੀ ਕਿਹਾ ਕਿ ਸਾਡੇ ਬੰਗਾਲ ਦੀ ਹੀ ਵਸੋਂ ਜਿਹੜੀ ਆ ਜਰਮਨ ਤੋਂ ਜ਼ਿਆਦਾ ਹੈ, ਤੇ ਇਹ ਤਾਂ ਫਿਰ ਬਹੁਤ ਵੱਡਾ ਕੰਮ ਜਿਹੜਾ ਸਿਸਟਮੈਟਿਕਲੀ ਹਿੱਲ ਜਾਏਗਾ। ਹਾਲਾਂਕਿ ਪ੍ਰਸ਼ਾਂਤ ਭੂਸ਼ਣ ਹੋਰਾਂ ਨੇ ਇੱਕ ਰਿਸਰਚ ਪੇਪਰ ਵੀ ਪੜ੍ਹਿਆ ਤੇ ਨਾਲ ਕਿਹਾ ਕਿ ਹਰ ਲੋਕ ਸਭਾ ਸੀਟ ਦੇ ਵਿੱਚ ਕੇਵਲ 5 ਵੀਵੀਪੈਟ ਮਸ਼ੀਨਾਂ ਦੀ ਗਿਣਤੀ ਕੀਤੀ ਜਾਂਦੀ ਹੈ, ਜਦਕਿ ਵੀਵੀਪੈਟ ਮਸ਼ੀਨਾਂ 500 ਹੁੰਦੀਆਂ, ਮਤਲਬ ਕਿ ਇਹਦੇ ਚੋਂ ਸਿਰਫ 5% ਹੀ ਕਾਊਂਟ ਕੀਤੇ ਜਾਂਦੇ ਤਾਂ ਜਿਹਦੇ ਨਾਲ ਮਤਲਬ ਕਿ ਗੁੰਜਾਇਸ਼ ਰਹਿੰਦੀ ਆ। ਸੋ ਇਸ ਕਰਕੇ ਹੁਣ ਪਰਸੋਂ ਫੇਰ ਸੁਣਵਾਈ ਹੋਏਗੀ। ਅਹਿਮ ਸੁਣਵਾਈ ਚੱਲ ਰਹੀ ਆ। ਇਹਦੇ ਤੇ ਕੋਈ ਬਹੁਤੀ ਆਪਾਂ ਫਿਰ ਟੀਕਾ ਟਿੱਪਣੀ ਤੇ ਕਰ ਨਹੀਂ ਸਕਦੇ। ਜੋ ਦਲੀਲ ਦਿੱਤੀ ਜਾ ਰਹੀ ਆ, ਜੋ ਐਕਸਪਰਟ ਉੱਥੇ ਰਿਸਰਚ ਪੇਪਰ ਵਗੈਰਾ ਪੜ੍ਹ ਕੇ ਰੱਖ ਰਹੇ ਨੇ, ਉਹਦੇ ਆਧਾਰ ਤੇ ਅੱਗੋਂ ਕੋਈ ਕੀ ਫੈਸਲਾ ਬਣਦਾ, ਉਹਦੇ ਤੇ ਨਿਗਾਹ ਰੱਖਣ ਦੀ ਲੋੜ ਰਹੇ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।